ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੁਨੀਆ ਭਰ ਵਿੱਚ ਬੈਠ ਦੇਖ ਰਹੇ ਨੇ ਤੇ ਸੁਣ ਰਹੇ ਨੇ। ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ, ਅੱਜ 19 ਜਨਵਰੀ 2016 7 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਤੁਹਾਡੀ ਤਬੀਅਤ ਕਿੱਦਾਂ? ਦੇਖੋ, ਤਬੀਅਤ ਤਾਂ ਪਹਿਲਾਂ ਵੀ ਠੀਕ ਸੀ। ਸੋ ਸਾਡੇ ਦਰਸ਼ਕ ਤਾਂ ਹੁਣ ਇਹ ਕਹਿਣ ਲੱਗ ਗਏ ਜੀ ਪੇਕੇ ਤੁਸੀਂ ਜ਼ਿਆਦਾ ਰਹਿੰਦੇ ਹੋ, ਸਹੁਰੇ ਪਿੰਡ ਵੀ ਰਿਹਾ ਕਰੋ, ਸਿੱਖੋ ਸਹੁਰੇ ਰਹਿਣਾ ਵੀ ਜੀ। ਸੋ ਅਸੀਂ ਹੁਣ ਤਾਨੇ ਖਾ ਖਾ ਕੇ ਕਿ ਜੀ ਪੇਕੇ ਹੀ ਬੜੇ ਰਹਿੰਦੇ ਨੇ, ਹੁਣ ਅਸੀਂ ਵਾਪਸ ਪਰਤ ਆਏ ਹਾਂ ਜੀ। ਦੇਖੋ, ਤੁਸੀਂ ਪੁੱਛਣਾ ਕੁਛ? ਜੀ ਜ਼ਰੂਰ ਪੁੱਛਾਂਗੇ। ਤੁਰ ਪਈ ਹੈ ਆਪੇ ਹੀ ਤੋਰੀ ਪਾਓ ਜੀ। ਅੱਛਾ, ਬਹੁਤ ਸਾਰੀਆਂ ਡਿਵੈਲਪਮੈਂਟਸ ਪਿਛਲੇ ਦਿਨਾਂ 'ਚ ਹੋਈਆਂ ਨੇ। ਬੇਸ਼ੱਕ ਕੱਲ ਦਾ ਪ੍ਰੋਗਰਾਮ ਅਸੀਂ ਸਕਾਈਪ ਦੇ ਉੱਤੇ ਕੀਤਾ ਸੀ ਔਰ ਬਹੁਤ ਸਾਰੇ ਦਰਸ਼ਕਾਂ ਨੂੰ ਪਸੰਦ ਆਇਆ ਜੀ। ਔਰ ਸਗੋਂ ਕੈਲੀਫੋਰਨੀਆ ਵਾਲਿਆਂ ਨੇ ਤਾਨਾ ਦਿੱਤਾ ਕਿ ਜੀ ਪੇਕੇ ਜਾ ਕੇ ਜੇ ਸਕਾਈਪ ਤੇ ਕਰ ਸਕਦੇ ਹੋ ਤਾਂ ਇੱਥੋਂ ਤੁਸੀਂ ਵਾਪਸ ਭੱਜੇ ਜਾਂਦੇ ਹੋ, ਆਉਂਦੇ ਅਗਲੇ ਦਿਨ ਇੱਥੇ ਵੀ ਰੁਕ ਜਾਇਆ ਕਰੋ। ਚਲੋ ਹੁਣ ਸਾਨੂੰ ਕੁਛ ਨਾ ਕੁਛ ਬੈਲੈਂਸ ਵੀ ਰੱਖਣਾ ਪੈਣਾ। ਜਿਹੜੀਆਂ ਦੋ ਖਬਰਾਂ ਮੁੱਖ ਤੌਰ ਦੇ ਉੱਤੇ ਜਾਂ ਡਿਵੈਲਪਮੈਂਟਸ ਪਿਛਲੇ ਦਿਨਾਂ 'ਚ, ਇੱਕ ਦਾ ਸਬੰਧ ਸਿੱਧੇ ਤੌਰ ਤੇ ਸਿੱਖਾਂ ਦੇ ਨਾਲ ਹੈ, ਦੂਸਰੀ ਇਸ ਕਿਸਮ ਦੀ ਘਟਨਾ ਹੈ ਜਿਹੜਾ ਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਅੰਡਰ ਕਰੰਟ ਚੱਲ ਰਿਹਾ ਹੁੰਦਾ ਹੈ, ਜੋ ਕੁਝ ਸਮਾਜ ਦੇ ਵਿੱਚ ਹੈ, ਕੋਈ ਘਟਨਾ ਐਸੀ ਹੈ ਸਾਹਮਣੇ ਆਉਂਦੀ ਹੈ ਤੇ ਉਹ ਉਸ ਸਾਰੇ ਦਾ ਹੀ ਉਬਾਲ ਹੁੰਦਾ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਉਸ ਕਿਸਮ ਦੀਆਂ ਵਾਪਰ ਰਹੀਆਂ ਹੁੰਦੀਆਂ ਨੇ ਜਾਂ ਵਾਪਰ ਚੁੱਕੀਆਂ ਹੁੰਦੀਆਂ ਨੇ। ਜਿਵੇਂ ਬੇਸ਼ੱਕ ਉਸ ਬੱਚੀ ਦੇ ਨਾਲ ਜਬਰ ਜਨਾਹ ਦਾ ਕੇਸ ਨਿਰਭੈ ਚਲਦੀ ਬੱਸ ਦੇ ਵਿੱਚ, ਉਹ ਇੱਕ ਪੁਆਇੰਟ ਬਣਿਆ ਜਿਹਨੇ ਬਹੁਤ ਜ਼ਬਰਦਸਤ ਜਿਹੜੇ ਪ੍ਰੋਟੈਸਟ ਵੀ ਕਰਵਾਏ ਔਰ ਲਾਅ ਦੇ ਵਿੱਚ ਵੀ ਚੇਂਜ ਹੋਈ, ਉਹਨਾਂ ਦਾ ਟ੍ਰਾਇਲ ਵੀ ਬੜਾ ਸਪੀਡੀ ਹੋਇਆ ਜੀ। ਲੇਕਿਨ ਚੱਲ ਤਾਂ ਬਹੁਤ ਦੇਰ ਦਾ ਰਿਹਾ ਸੀ, ਚੱਲ ਹੁਣ ਵੀ ਰਿਹਾ, ਲੇਕਿਨ ਕੋਈ ਕੇਸ ਹੁੰਦਾ ਹੈ ਜਿਸ ਤੋਂ ਬਾਅਦ ਇੱਕਦਮ ਭਾਵਨਾਵਾਂ ਜਿਹੜੀਆਂ ਨੇ ਉਸ ਦੇ ਉੱਤੇ ਫੋਕਸ ਹੁੰਦੀਆਂ ਔਰ ਗੱਲ ਅੱਗੇ ਨੂੰ ਤੁਰਦੀ ਹੈ। ਇਸ ਵੇਲੇ ਜਿਹੜੀ ਘਟਨਾ, ਜੇ ਮੈਂ ਕੁੱਲ ਮਿਲਾ ਕੇ ਦੇਖਾਂ, ਜਦੋਂ ਅਸੀਂ ਹਮੇਸ਼ਾ, ਸਾਡਾ ਸ਼ਾਇਦ ਹੀ ਕੋਈ ਪ੍ਰੋਗਰਾਮ ਮੁਕੰਮਲ ਹੁੰਦਾ ਹੋਏ ਜਦੋਂ ਅਸੀਂ 4000 ਸਾਲ ਦੇ ਉਸ ਜ਼ਾਤ ਪਾਤੀ ਸਿਸਟਮ ਦੀ ਗੱਲ ਨਾ ਕਰਦੇ ਹੋਈਏ ਕਿ ਕਿਵੇਂ ਜਿਹੜਾ ਵਰਣ ਆਸ਼ਰਮ, ਜਿਹੜਾ ਬਾਅਦ ਦੇ ਵਿੱਚ ਮੰਨੂ ਨੇ ਮਨੂ ਸਮ੍ਰਿਤੀ ਦੇ ਨਾਲ ਉਸ ਨੂੰ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਬੇਦ ਕੀ ਪੁੱਤਰੀ ਸਿਮਰਤੀ ਭਾਈ ਸਾਕਲ ਜੇਵਰੀ ਲੈ ਹੈ ਆਈ, ਕਿ ਵੀ ਇਹ ਵੇਦਾਂ ਦੀ ਪੁੱਤਰੀ ਸਿਮਰਤੀ, ਮਨੂ ਸਿਮਰਤੀ, ਉਹਨੇ ਕਿਵੇਂ ਫਿਰ ਰੱਸੀ ਤੇ ਜੰਜੀਰੀ ਲਿਆ ਕੇ ਸੁਸਾਇਟੀ ਨੂੰ ਬੰਨਿਆ। ਔਰ 4000 ਸਾਲ ਬੀਤਣ ਬਾਅਦ ਵੀ ਔਰ ਪਿਛਲੇ 67 ਸਾਲ 'ਚ ਇਹਦੇ ਬਾਵਜੂਦ ਕਿ ਭਾਰਤੀ ਸੰਵਿਧਾਨ, ਔਰ ਇਹ ਕ੍ਰੈਡਿਟ ਦਿੱਤਾ ਜਾਂਦਾ ਹੈ ਕਿ ਜੀ ਡਾਕਟਰ BR ਅੰਬੇਦਕਰ ਇੱਕ ਦਲਿਤ ਸਕਾਲਰ ਜਿਨ੍ਹਾਂ ਨੇ ਉਹ ਸੰਵਿਧਾਨ ਦਿੱਤਾ, ਜਿਹਦੇ 'ਚ ਅਸੀਂ ਬਹੁਤ ਉਹਨਾਂ ਨੂੰ ਰਿਜ਼ਰਵੇਸ਼ਨਸ ਦੇ ਦਿੱਤੀਆਂ ਨੇ ਔਰ ਹੁਣ ਇਹ ਸਮਾਜ ਦੇ ਵਿੱਚ ਸਭ ਬਰਾਬਰ ਨੇ, ਕੋਈ ਜ਼ਾਤ ਪਾਤ ਨੂੰ ਸੰਵਿਧਾਨ ਐਕਸੈਪਟ ਨਹੀਂ ਕਰਦਾ ਜੀ। ਪਰ ਕਿਸ ਤਰੀਕੇ ਨਾਲ ਜਿਹੜੀ ਥੋੜੀ ਬਹੁਤ ਰਾਹਤ ਉਹਨਾਂ ਵਿਚਾਰਿਆਂ ਨੂੰ ਮਿਲੀ, ਉਹ ਵੀ ਕੋਈ ਆਸਾਨ ਨਹੀਂ ਸੀ ਕੀਤਾ ਉਹਨਾਂ ਤੇ। ਜਦੋਂ ਡਾਕਟਰ ਅੰਬੇਦਕਰ ਨੇ ਹਿੰਦੂਆਂ ਨਾਲੋਂ ਬਿਲਕੁਲ ਆਪਣਾ ਤੋੜ ਵਿਛੋੜ ਕਰਨ ਦੀ ਲਾਈਨ ਲਈ ਔਰ 1927 ਦੇ ਨੇੜੇ ਤੇੜੇ ਉਹਨਾਂ ਨੇ ਮਨੂ ਸਮ੍ਰਿਤੀ ਛਾੜ ਕੇ ਕਿਹਾ ਵੀ ਅਸੀਂ ਹਿੰਦੂ ਨਹੀਂ ਹੈ, ਔਰ ਉਹ ਟॉय ਕਰ ਰਹੇ ਸੀ ਆਈਡੀਆ ਕਿ ਸਿੱਖ ਧਰਮ ਚਾਣ, ਮੁਸਲਮਾਨ ਹੋਣ ਜਾਂ ਬੋਧੀ ਹੋਣ। ਬੇਸ਼ੱਕ ਮਰਨ ਤੋਂ ਪਹਿਲਾਂ ਉਹ ਬੋਧੀ ਹੋਏ। ਸੋ ਉਸ ਪੀਰੀਅਡ 'ਚ ਗਾਂਧੀ ਨੇ ਔਰ ਇਹ ਜਿਹੜੇ ਉੱਚੀਆਂ ਜਾਤਾਂ ਵਾਲੇ ਸੀ ਬ੍ਰਾਹਮਣਵਾਦੀ, ਇਹਨਾਂ ਨੇ ਘਬਰਾ ਕੇ ਜਿਹੜਾ ਉਹ ਸਮਝੌਤਾ ਵੀ ਕੀਤਾ। ਗਾਂਧੀ ਨੇ ਵਰਤ ਰੱਖਿਆ, ਪੂਨਾ ਪੈਕਟ ਹੋਇਆ ਔਰ ਜੋ ਬਾਅਦ ਦੇ ਵਿੱਚ ਰਿਜ਼ਰਵੇਸ਼ਨ ਸੰਵਿਧਾਨ ਦੇ ਵਿੱਚ ਨਿਕਲੀ ਉਹ ਉਸ ਪੂਨਾ ਪੈਕਟ ਦੀ ਬਦੌਲਤ ਸੀ, ਕਿਉਂਕਿ ਉਹਦੇ ਤੋਂ ਬਾਅਦ ਉਹਨਾਂ ਨੂੰ ਗਾਂਧੀ ਕਾਮਯਾਬ ਰਿਹਾ ਆਪਣੀ ਇਸ ਚਾਲ ਦੇ ਵਿੱਚ ਕਿ ਹਿੰਦੂ ਸਮਾਜ ਦੇ ਨਾਲ ਹੀ ਉਹ ਜੋੜ ਕੇ ਰੱਖੇ। ਲੇਕਿਨ ਹੁਣ ਜਦੋਂ ਦਾ BJP ਦਾ ਪ੍ਰਭਾਵ ਵਧਿਆ ਭਾਰਤ ਦੇ ਵਿੱਚ, ਇਹਨਾਂ ਦੀ ਹਕੂਮਤ ਬਣੀ ਹੈ ਪਿਛਲੇ ਲਗਭਗ ਹੁਣ 2 ਸਾਲ ਹੋ ਜਾਣੇ ਨੇ ਜੀ। ਔਰ ਜਿਸ ਤਰੀਕੇ, ਕਿਉਂਕਿ ਜਿਹੜਾ ਵਰਣ ਆਸ਼ਰਮ ਹੈ ਜਿਹਨੂੰ ਗਾਂਧੀ ਨੇ ਵੀ ਕਦੇ ਡਿਨਾਈ ਨਹੀਂ ਕੀਤਾ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਕਿਉਂਕਿ ਵਰਣ ਆਸ਼ਰਮ ਹੀ ਹਿੰਦੂ ਧਰਮ ਦੀ ਜਾਂ ਹਿੰਦੂ ਥਾਟ ਦੀ ਰੀੜ ਦੀ ਹੱਡੀ ਹੈ। ਜੇ ਟੁੱਟ ਜਾਏ ਤੇ ਕੋਈ ਹਿੰਦੂ ਹੀ ਨਹੀਂ ਰਹਿੰਦਾ। ਹੁਣ ਹਿੰਦੂ, ਜੇ ਤੁਸੀਂ ਕਹੋ, ਹੁਣ ਜੇ ਕਹਿਣਗੇ ਜੀ ਬਾਹਰਲੇ ਲੋਕ ਬੜੇ ਹਿੰਦੂ ਧਰਮ ਜਾ ਰਹੇ ਨੇ, ਤਾਂ ਮੈਂ ਉਹਨੂੰ ਪੁੱਛਦਾ ਕਈ ਵਾਰ ਕਿ ਜੀ ਕੀ ਬਣ ਰਹੇ ਨੇ? ਉਹ ਬ੍ਰਾਹਮਣ ਬਣ ਰਹੇ ਨੇ, ਕਸ਼ਤਰੀ ਬਣ ਰਹੇ ਨੇ, ਵੈਸ਼ ਬਣ ਰਹੇ ਨੇ, ਸ਼ੂਦਰ ਬਣ ਰਹੇ ਨੇ। ਔਰ ਜਿਨ੍ਹਾਂ ਦਿਨਾਂ 'ਚ ਘਰ ਵਾਪਸੀ ਦੀ ਗੱਲ ਚੱਲ ਰਹੀ ਸੀ ਔਰ ਜਿਨ੍ਹਾਂ ਨੂੰ ਮੁਸਲਮਾਨਾਂ ਜਾਂ ਈਸਾਈਆਂ ਤੋਂ ਹਿੰਦੂ ਬਣਾਉਣਾ ਚਾਹੁੰਦੇ ਸੀ,
ਤਾਂ ਸਵਾਮੀ ਜਿਹੜਾ ਇੱਕ ਇਹਨਾਂ ਦਾ ਯੂਪੀ ਦਾ, ਉਹਨੂੰ ਪੁੱਛਿਆ ਸੀ ਜੀ ਜਿਹੜੇ ਘਰ ਵਾਪਸੀ ਕਰਕੇ ਜਿਨ੍ਹਾਂ ਨੂੰ ਤੁਸੀਂ ਹਿੰਦੂ ਬਣਾ ਰਹੇ ਹੋ ਉਹਨਾਂ ਦੀ ਜ਼ਾਤ ਕੀ ਹੋਏਗੀ? ਉਹਨੇ ਕਿਹਾ ਜੀ ਜਿਹੜਾ ਉਹ ਮੁਸਲਮਾਨ ਜਾਂ ਈਸਾਈ ਬਣਨ ਤੋਂ ਪਹਿਲਾਂ ਜਿਹੜੀ ਜ਼ਾਤ ਸੀ। ਸੋ ਮਤਲਬ ਉਹਨਾਂ ਨੇ ਸ਼ੂਦਰ ਹੀ ਰੱਖਣਾ। ਜੇ ਇਸਲਾਮ ਜਾਂ ਕ੍ਰਿਸਚੀਅਨਿਟੀ ਜਾਂ ਸਿੱਖੀ ਨੇ ਕੋਈ ਬਰਾਬਰੀ ਦੇ ਕੇ ਉਹਨਾਂ ਨੂੰ ਥੋੜਾ ਬਹੁਤ ਅੱਗੇ ਨਾਲੋਂ ਇੱਕ ਸਟੇਟਸ ਐਲੀਵੇਟ ਕੀਤਾ ਹੈ, ਤੇ ਘਰ ਵਾਪਸੀ ਦਾ ਮਤਲਬ ਹੈ ਵਾਪਸ ਸ਼ੂਦਰ ਬਣੋ ਜੀ। ਸੋ ਉਸ ਕਿਸਮ ਦੇ ਮਾਹੌਲ ਦੇ ਵਿੱਚ ਹੁਣ ਖਾਸ ਤੌਰ ਤੇ ਕਿਉਂਕਿ ਰਿਜ਼ਰਵੇਸ਼ਨ ਦੇ ਥੱਲੇ ਕਿਤੇ ਨਾ ਕਿਤੇ ਥੋੜੀ ਬਹੁਤ ਰਾਤ ਕੁਝ ਸਟੇਟਾਂ ਜਿਵੇਂ ਤੇਲੰਗਾਨਾ, ਹੁਣ ਹੈਦਰਾਬਾਦ ਬਹੁਤ ਵੱਡਾ ਸ਼ਹਿਰ ਹੈ, ਬੇਸ਼ੱਕ ਨਿਜ਼ਾਮ ਹੈਦਰਾਬਾਦ ਜਿਹਦੀ 90,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਸੀ, ਜਿਹਨੂੰ 1948 ਚ ਜ਼ਬਰਦਸਤੀ ਪਟੇਲ ਨੇ ਫੌਜ ਭੇਜ ਕੇ ਭਾਰਤ ਦਾ ਹਿੱਸਾ ਬਣਾਇਆ। ਔਰ ਇਹ ਕ੍ਰੈਡਿਟ ਚੰਦਰ ਬਾਬੂ ਨਾਇਡੂ ਨੂੰ ਜਾਂਦਾ ਹੈ ਕਿ ਉਹ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਹੁੰਦੇ ਆ ਹੈਦਰਾਬਾਦ ਨੂੰ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹਨੇ ਡਿਵੈਲਪ ਕੀਤਾ, ਇੰਟਰਨੈਸ਼ਨਲ ਹੱਬ ਬਣਾਇਆ ਉਸ ਨੂੰ ਆਈਟੀ ਸੈਕਟਰ ਦੀ। ਹੁਣ ਹੈਦਰਾਬਾਦ ਦੇ ਵਿੱਚ ਜਾਂ ਉਸ ਏਰੀਆ 'ਚ ਜਿਵੇਂ ਮਹਾਰਾਸ਼ਟਰ ਦਾ ਹਿੱਸਾ ਜਿੱਥੋਂ ਡਾਕਟਰ ਅੰਬੇਦਕਰ ਦਾ ਸੰਬੰਧ ਸੀ, ਜਿਨ੍ਹਾਂ ਨੂੰ ਜਿਹੜਾ ਬੁੱਧਿਜ਼ਮ ਦੇ ਨਵੇਂ ਲੋਕ ਆਏ ਨੇ ਉਹਨਾਂ ਨੂੰ ਨੀਓ ਬੁੱਧਿਸਟ ਕਹਿੰਦੇ ਨੇ, ਉਹ ਜਿਵੇਂ ਉਹ ਮੁਹਾਰ ਜ਼ਾਤ ਨਾਲ ਸੰਬੰਧਿਤ ਸਨ। ਸੋ ਬਹੁਤ ਸਾਰੇ ਦਲਿਤ ਉਸ ਵਰਗ ਚੋਂ ਆਏ ਨੇ। ਇਵੇਂ ਹੀ ਹੈਦਰਾਬਾਦ ਦੇ ਵਿੱਚ ਜਾਂ ਜਿਹੜਾ ਹੁਣ ਕੁਝ ਸਾਲ ਇਹ ਹੈਦਰਾਬਾਦ ਸਾਂਝੀ ਰਾਜਧਾਨੀ ਰਹੇਗੀ, ਸ਼ਾਇਦ 4 ਸਾਲ ਜਾਂ 5 ਸਾਲ ਆਂਧਰਾ ਦੀ ਔਰ ਤੇਲੰਗਾਨਾ ਸੂਬਾ ਬਣ ਗਏ। ਹੁਣ ਹੈਦਰਾਬਾਦ ਦੇ ਵਿੱਚ ਇੱਕ ਯੂਨੀਵਰਸਿਟੀ ਜਿਹਦੇ 'ਚ ਕਿ ਕਾਫੀ ਦਲਿਤ ਸਟੂਡੈਂਟ ਵੀ ਪੜ੍ਹਦੇ ਨੇ, ਔਰ ਉਹ ਹਮੇਸ਼ਾ ਹੀ ਕਿਉਂਕਿ ਇੱਕ ਤਬਦੀਲੀ ਦੀ ਗੱਲ ਹੈ, ਜਿੱਥੇ ਵੀ ਇਵੇਂ ਹੀ ਮਹਾਰਾਸ਼ਟਰ ਦੇ ਵਿੱਚ ਵੀ ਹਮੇਸ਼ਾ ਜਿੱਥੇ ਅੰਬੇਦਕਰ ਦਾ ਡਾਇਰੈਕਟ ਇਫੈਕਟ ਰਿਹਾ ਜਾਂ ਨਾਗਪੁਰ ਦੇ ਵਿੱਚ, ਉੱਥੇ ਇੰਟੈਲੈਕਚੁਅਲੀ ਜਿਹੜੇ ਲਿਬਰੇਟਡ ਹੋਏ ਇਹ ਸਾਰੇ ਤੋਂ ਪੜ੍ਹ ਲਿਖ ਕੇ ਉਹ ਚੈਲੰਜ ਕਰਦੇ ਨੇ ਮਨੂਵਾਦ ਨੂੰ ਜੀ। ਔਰ ਹੈਦਰਾਬਾਦ ਦੀ ਇਹ ਜਿਹੜੀ ਯੂਨੀਵਰਸਿਟੀ ਸੀ ਹੈਦਰਾਬਾਦ ਦੀ, ਪਿਛਲੇ ਕਾਫੀ ਸਮੇਂ ਤੋਂ ਇਹ ਜਿਹੜੀ ਹੈ ਇਹਨਾਂ ਨੂੰ ਚੈਲੰਜ ਕਰ ਰਹੀ ਸੀ ਹਿੰਦੂਤਵੀ ਤਾਕਤਾਂ ਨੂੰ, ਮਨੂ ਸਮ੍ਰਿਤੀ ਨੂੰ। ਔਰ ਉਹਨਾਂ ਦਾ ਇੱਕ ਬੜਾ ਪ੍ਰੋਮਿਨੈਂਟ ਸਟੂਡੈਂਟ ਲੀਡਰ ਰੋਹਿਤ ਵੇਮੁਲਾ, ਜਿਹਨੇ ਜਿਹੜਾ PhD ਦਾ ਸਟੂਡੈਂਟ ਸੀ ਇਸ ਦੇ ਵਿੱਚ, ਉਹ ਬੜਾ ਲੀਡ ਕਰ ਰਿਹਾ ਸੀ। ਹੁਣ ਜਿੱਥੇ ਇੱਕ ਪਾਸੇ ਦਿੱਲੀ ਦੇ ਵਿੱਚ ਮੋਦੀ ਸਰਕਾਰ ਬਣੀ ਹੈ, ਬਾਹਰ ਉਹਨਾਂ ਨੇ ਇੱਕ ਫੀਅਰ ਪੈਦਾ ਕੀਤਾ ਹੈ ਮੁਸਲਮਾਨਾਂ ਈਸਾਈਆਂ ਨੂੰ ਘਰ ਵਾਪਸੀ ਦੇ ਨਾਂ ਥੱਲੇ, ਉੱਥੇ ਜਿਵੇਂ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ 72 ਦੇ ਕਰੀਬ ਇਹਨਾਂ ਦੇ ਡਿਫਰੈਂਟ ਜਿਹੜੇ ਫਰੰਟ ਖੜੇ ਕੀਤੇ ਹੋਏ ਨੇ ਇਹਨਾਂ ਨੇ। ਜਿਵੇਂ ਸਿੱਖਾਂ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਖੜਾ ਕੀਤਾ 1985 ਚ, ਭਾਵੇਂ ਕਿ ਉਹਦਾ ਇੱਕ ਪ੍ਰਧਾਨ ਰੁਲਦਾ ਜਿਹੜਾ ਰੁਲ ਗਿਆ, ਪਰ ਹਟਦੇ ਨਹੀਂ ਨੇ। ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਾ ਸਿਰਫ ਉਹ ਪ੍ਰਭਾਵ ਹੈ, ਜੇ ਪਰਮਜੀਤ ਸਿੰਘ ਪੰਮੇ ਨੂੰ ਪੁਰਤਗਾਲ ਦੇ ਵਿੱਚ ਰੋਕਿਆ ਹੋਇਆ ਹੈ ਔਰ ਐਕਸਟ੍ਰਾਡਾਈਟ ਕਰਨਾ ਚਾਹੁੰਦੇ ਨੇ, ਤਾਂ ਰੁਲਦੇ ਦਾ ਕੇਸ ਜਿਹਦੇ ਚ ਜਿਹੜੇ ਉਹਨਾਂ ਨੇ ਫੜੇ ਵੀ ਸੀ ਉਹਨਾਂ ਨੂੰ ਅਦਾਲਤ ਨੇ ਜਿਹੜਾ ਉਹ ਬੇਗੁਨਾਹ ਮੰਨਿਆ ਸੀ। ਹੁਣ ਇੱਕ ਪਾਸੇ ਇਹ ਟ੍ਰੈਂਡ ਹੈ, ਘੱਟ ਗਿਣਤੀਆਂ ਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਦੇ ਵਿੱਚ ਵੀ ਆਪਣੇ ਸੰਗਠਨ ਬਣਾਏ ਨੇ, ਮਜ਼ਦੂਰਾਂ ਦੇ ਵਿੱਚ ਲੇਬਰ ਯੂਨੀਅਨਸ ਦੇ ਵਿੱਚ ਮਜ਼ਦੂਰ ਸੰਘ ਹੈ, ਜਿਹੜੀਆਂ ਅਨੁਸੂਚਿਤ ਜਨਜਾਤੀਆਂ ਨੇ ਉਹਨਾਂ ਦੇ ਵਿੱਚ ਆਪਣੇ ਫਰੰਟ ਨੇ ਉਹਨਾਂ ਦੇ। ਇਸੇ ਤਰ੍ਹਾਂ ਸਟੂਡੈਂਟਸ, ਕਿਉਂਕਿ ਇੱਕ ਜ਼ਮਾਨਾ ਸੀ ਪੰਜਾਬ ਸਟੂਡੈਂਟ ਯੂਨੀਅਨ, ਪੰਜਾਬ ਸਟੂਡੈਂਟ ਫੈਡਰੇਸ਼ਨ ਬੜੀਆਂ ਪਾਵਰਫੁਲ ਬਾਡੀ ਸੀ। ਸੋ ਇਹਨਾਂ ਦਾ ਜਿਹੜਾ ਸਟੂਡੈਂਟ ਵਿੰਗ ਹੈ RSS ਦਾ, ਉਹ ਹੈ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜੀ। ਇਹ ਕਾਫੀ ਐਕਟਿਵ ਰਹੇ ਨੇ, ਔਰ ਮੈਨੂੰ ਆਪਣੇ ਸਟੂਡੈਂਟ ਜ਼ਮਾਨੇ ਦਾ ਵੀ ਯਾਦ ਹੈ ਕਿ ਇਹ ਗਵਰਨਮੈਂਟ ਕਾਲਜਿਸ ਜਾਂ ਖਾਲਸਾ ਕਾਲਜਿਸ ਜਾਂ ਦੂਸਰਿਆਂ ਦੇ ਵਿੱਚ ਤਾਂ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਸੀ, ਪੋਲੀਟੈਕਨਿਕ ਜਾਂ ਇੰਜੀਨੀਅਰਿੰਗ, ਲੇਕਿਨ ਜਿੰਨੇ DAV ਕਾਲਜ ਸੀ ਉਹਨਾਂ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਛੋਟੀ ਮੋਟੀ ਯੂਨਿਟ ਹੁੰਦੀ ਸੀ ਔਰ ਉਹ ਸ਼ਾਖਾ ਲਾਉਂਦੇ ਸੀ। ਔਰ ਹੁਣ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਹੈ, ਇਹਨਾਂ ਨੇ ਵੱਡੀਆਂ ਯੂਨੀਵਰਸਿਟੀਜ਼, ਦਿੱਲੀ ਯੂਨੀਵਰਸਿਟੀ ਦੇ ਵਿੱਚ ਕੰਟਰੋਲ ਕੀਤਾ ਹੈ ਸਟੂਡੈਂਟ, ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਇਹ ਬਰਾਬਰ ਦੀ ਆਰਗੇਨਾਈਜੇਸ਼ਨ ਖੜੀ ਕਰ ਦਿੱਤੀ, ਔਰ ਇਸੇ ਤਰ੍ਹਾਂ ਈਵਨ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿੱਚ। ਔਰ ਇਹਨਾਂ ਨੂੰ ਪੂਰੀ ਹਮਾਇਤ ਪਿੱਛੋਂ ਹੈ। ਔਰ ਜਿਸ ਕਿਸਮ ਦਾ ਹੁਣ HRD ਮਿਨਿਸਟਰੀ ਜਿਹਨੂੰ ਸਮ੍ਰਿਤੀ ਇਰਾਨੀ ਰਨ ਕਰਦੀ ਹੈ ਜੀ, ਔਰ ਇੱਕ ਪਾਵਰਫੁਲ ਮਿਨਿਸਟਰੀ ਜਿਹਦਾ ਸੰਬੰਧ ਸਿੱਧੇ ਤੌਰ ਤੇ ਯੂਨੀਵਰਸਿਟੀਜ਼ ਦੇ ਨਾਲ ਜਾ ਕੇ ਜੁੜਦਾ ਹੈ, ਜਿਹਦਾ BJP ਦਾ ਸੈਂਟਰਲ ਮਿਨਿਸਟਰ ਜਿਹੜਾ ਉਹ ਦੱਤਾਤ੍ਰੇਆ ਹੈ, ਉਹ ਜਿਹੜਾ ਦਿੱਲੀ ਦੇ ਵਿੱਚ ਬੈਠਾ ਹੈ ਆਂਧਰਾ ਤੋਂ ਹੀ ਹੈ, ਉਸ ਦਾ ਸੰਬੰਧ ਇਸ ਸਿਕੰਦਰਾਬਾਦ ਤੋਂ ਮੈਂਬਰ ਪਾਰਲੀਮੈਂਟ ਹੈ। ਸੋ ਹੁਣ ਪਿਛਲੇ ਦਿਨਾਂ 'ਚ ਜਿਸ ਤਰੀਕੇ ਦੇ ਨਾਲ ਸੈਂਟਰਲ ਮਿਨਿਸਟਰੀ ਨੇ ਇੰਟਰਫੀਅਰ ਕਰਕੇ ਉੱਥੇ ਹੈਦਰਾਬਾਦ ਯੂਨੀਵਰਸਿਟੀ ਦੇ ਵਿੱਚ ਜਿਹੜੇ ਦਲਿਤ ਲੀਡਰ ਨੇ ਉਹਨਾਂ ਨੂੰ ਹਰਾਸ ਕੀਤਾ ਜੀ, ਕਿਵੇਂ 5 ਦੇ ਕਰੀਬ ਸਟੂਡੈਂਟਸ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ,
ਹੁਣ ਜਿਸ ਸਟੂਡੈਂਟ ਦਾ ਅਸੀਂ ਜ਼ਿਕਰ ਕੀਤਾ ਰੋਹਿਤ ਵੇਮੁਲਾ, ਜਿਹਨੇ ਆਤਮਘਾਤ ਕਰ ਲਿਆ ਔਰ ਜਿਹਦੇ ਕਰਕੇ ਇਸ ਵੇਲੇ ਭਾਰਤ ਭਰ ਦੇ ਵਿੱਚ ਜਿਹੜੇ ਨੇ ਉਹ ਪ੍ਰੋਟੈਸਟ ਹੋ ਰਹੇ ਨੇ। ਈਵਨ ਜਿਹੜੇ ਬੀਜੇਪੀ ਦੇ ਸਹਿਯੋਗੀ ਦਲ ਵੀ ਬਿਹਾਰ ਦੇ ਵੀ, ਜਿਵੇਂ ਪਾਸਵਾਨ ਦਾ ਮੁੰਡਾ, ਉਹਨੇ ਵੀ ਕਿਹਾ ਵੀ ਇਹ ਰੈਬੈਲੀਅਨ ਹੈ, ਇਹ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ, ਹੁਣ ਤੁਸੀਂ ਜਿਹੜਾ ਇਹ ਟੂ ਮਚ ਕਰ ਰਹੇ ਹੋ। ਸੋ ਕੁੱਲ ਮਿਲਾ ਕੇ ਹੈਦਰਾਬਾਦ ਹੋਏ, ਮੁੰਬਈ ਹੋਏ, ਦਿੱਲੀ ਹੋਏ, ਭਾਰਤ ਦੇ ਹੋਰ ਸ਼ਹਿਰਾਂ 'ਚ ਵੀ ਜਿਹੜੇ ਸਟੂਡੈਂਟਸ ਨੇ, ਖਾਸ ਤੌਰ ਤੇ ਦਲਿਤ ਸਟੂਡੈਂਟਸ, ਉਹ ਬਾਹਰ ਨਿਕਲੇ ਨੇ। ਔਰ ਇਹ ਜਿਹੜਾ ਰੋਹਿਤ ਵੇਮੁਲਾ ਵਰਗਾ ਜਿਹੜਾ ਇੱਕ ਬਹੁਤ ਅੱਛਾ ਲੀਡਰ, ਬਹੁਤ ਅੱਛਾ ਸਪੀਕਰ ਔਰ ਬੜਾ ਫੀਅਰਲੈਸ ਬੰਦਾ, ਜਿਹੜਾ ਕਿ ਜੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਕੋਈ ਫੰਕਸ਼ਨ ਯੂਨੀਵਰਸਿਟੀ 'ਚ ਆਰਗੇਨਾਈਜ਼ ਕੀਤਾ ਤੇ ਉਹ ਪਬਲਿਕਲੀ ਉਹਨਾਂ ਨੇ ਕਹਿਣਾ ਕਿ ਜੇ ਉਹਨਾਂ ਨੇ ਕਿਹਾ ਜੀ ਵੀ ਬੀਫ ਤੇ ਪਾਬੰਦੀ ਮੁਸਲਮਾਨਾਂ ਨੂੰ ਕਹੋਗੇ, ਕਹਿਣ ਜੀ ਅਸੀਂ ਇੱਥੇ ਬੀਫ ਫੈਸਟੀਵਲ ਕਰਨਾ ਹੈ ਕਿਉਂਕਿ ਇਹ ਸਾਡਾ ਹੱਕ ਹੈ, ਦਲਿਤ ਹੋਣ ਦੇ ਨਾਤੇ ਅਸੀਂ ਤਾਂ ਡੀਲ ਹੀ ਚਮੜੇ ਨਾਲ ਕਰਦੇ ਹਾਂ। ਔਰ ਦੂਸਰੇ ਸੋ ਕੁੱਲ ਮਿਲਾ ਕੇ ਔਰ ਸੈਂਟਰਲ ਮਿਨਿਸਟਰ ਦੱਤਾਤਰੇਆ ਨੇ ਸਮ੍ਰਿਤੀ ਇਰਾਨੀ ਨੂੰ ਔਰ ਉਹਨੇ ਅੱਗੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ 5 ਚਿੱਠੀਆਂ ਪਿਛਲੇ ਪੀਰੀਅਡ 'ਚ ਲਿਖੀਆਂ, ਜਿਹਦੇ 'ਚ ਕਿਹਾ ਗਿਆ ਜੀ ਇਹਨਾਂ ਦੇ ਸਟੂਡੈਂਟਸ ਦੇ ਖਿਲਾਫ ਕਾਰਵਾਈ ਕਰੋ। ਸੋ ਇੱਕ ਪਾਸੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੂੰ ਉਸ ਦੀਆਂ ਜੜ੍ਹਾਂ ਲਵਾਈਆਂ ਜਾ ਰਹੀਆਂ ਨੇ, ਵਿੱਚ ਦੂਸਰੇ ਪਾਸੇ ਦਲਿਤ ਸਟੂਡੈਂਟਸ ਨੂੰ ਇਸ ਕਦਰ ਹਰਾਸ ਕੀਤਾ ਜਾ ਰਿਹਾ ਹੈ ਕਿ ਉਸ ਦਾ ਨਤੀਜਾ ਹੈ ਕਿ ਰੋਹਿਤ ਵੇਮੁਲਾ ਨੇ ਆਤਮਘਾਤ ਕੀਤਾ। ਔਰ ਉਹਨੇ ਬੇਸ਼ੱਕ ਆਪਣੀ ਉਸ ਤੋਂ ਪਹਿਲਾਂ ਜਿਹੜੀਆਂ ਉਹਦੀਆਂ ਚਿੱਠੀਆਂ ਨੇ ਉਹਨੇ ਇੱਕ ਵਾਈਸ ਚਾਂਸਲਰ ਨੂੰ ਲਿਖੀ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਤੂੰ ਜੋ ਕੁਝ ਕਰ ਰਿਹਾ ਹੈ ਇਸ ਸਿਸਟਮ ਦੇ ਵਿੱਚ ਸਾਡੇ ਲਈ ਕੋਈ ਆਨਰ ਨਹੀਂ ਹੈ ਔਰ ਤੂੰ ਜਿਹੜਾ ਸਾਨੂੰ ਹਰਾਸ ਕਰ ਰਹੇ ਹੈ, ਸਾਡੇ ਲਈ ਜਿਹੜਾ ਕੋਈ ਸਾਰੇ ਦਰਵਾਜ਼ੇ ਬੰਦ ਹੋ ਰਹੇ ਨੇ। ਔਰ ਮਰਨ ਤੋਂ ਪਹਿਲਾਂ ਬੇਸ਼ੱਕ ਇਹ ਕਿਹਾ ਜਾ ਰਿਹਾ ਜੀ ਉਹਨੇ ਕਿਸੇ ਨੂੰ ਆਪਣੀ ਮੌਤ ਲਈ ਬਲੇਮ ਨਹੀਂ ਕੀਤਾ, ਪਰ ਜਦੋਂ ਤੁਸੀਂ ਬੜਾ ਖੂਬਸੂਰਤ ਲੈਟਰ ਹੈ ਬਿਫੋਰ ਡੈਥ, ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਜੀ ਸਾਡਾ, ਮੈਂ ਤਾਂ ਕੀ ਡ੍ਰੀਮ ਦੇਖੇ ਜਦੋਂ ਮੈਂ ਗਰੋ ਹੋਇਆ, ਪਰ ਮੇਰੇ ਅੰਦਰ ਇੱਕ ਵਿੱਥ ਹੈ ਆਮ ਸਮਾਜ ਜਿੱਥੇ ਕਿ ਮੈਂ ਉਹਨਾਂ ਦੇ ਨਾਲ ਫਿਟ ਇਨ ਨਹੀਂ ਹੁੰਦਾ। ਇਸ ਤੋਂ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦੇ ਵਾਕਿਆ ਹੁੰਦੇ ਨੇ ਔਰ ਅਸੀਂ ਜਿੱਥੇ ਇਹ ਸਾਰੇ ਘਟਨਾਕ੍ਰਮ ਨੂੰ ਬੜੇ ਸ਼ੋਕਤ ਹਿਰਦੇ ਨਾਲ, ਦੁਖੀ ਹਿਰਦੇ ਨਾਲ ਦੇਖਦੇ ਹਾਂ, ਮੇਰੀਆਂ ਤਾਂ ਹਮੇਸ਼ਾ ਹੀ ਸਿੰਪੈਥੀਜ਼ ਹੈ, ਨਹੀਂ ਵੀ ਅੱਜ ਅਸੀਂ ਕੋਈ ਵੋਟਾਂ ਲੈਣੀਆਂ ਨੇ ਕਿਸੇ ਤੋਂ, ਸਾਡਾ ਇਸ ਲਈ ਕੋਈ ਹੈ। ਮੈਂ ਇਹ ਵਿਸ਼ਵਾਸ ਕਰਦਾ ਹਾਂ ਵੀ ਇਹਨਾਂ ਮੁਲਕਾਂ ਦੇ ਵਿੱਚ, ਜਿਵੇਂ ਅਸੀਂ ਕੱਲ ਜਦੋਂ ਮਾਰਟਨ ਲੂਥਰ ਕਿੰਗ ਦੀ ਗੱਲ ਕੀਤੀ ਸੀ ਕਿ ਬਈ ਸਲੇਵਰੀ ਦਾ ਜ਼ਿਕਰ ਹੈ, ਉਹਨਾਂ ਦੇ ਨਾਲ ਕੀ ਡੀਲ ਹੁੰਦਾ ਹੈ, ਕਈ ਵਾਰੀ ਸਾਡੇ ਲੋਕ ਵੀ ਜਦੋਂ ਰਿਜ਼ਰਵੇਸ਼ਨ ਦਾ ਇਸ਼ੂ ਆਏਗਾ ਜਾਂ ਦੂਸਰਿਆਂ ਦਾ ਆਏਗਾ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਅਸੀਂ ਵੀ ਵਸਟ ਕਿਸਮ ਦੇ ਰੇਸਿਸਟ ਹਾਂ ਜੀ। ਪਰ ਮੈਂ ਸੋਚਦਾ ਹਾਂ ਵੀ ਜੋ ਸਲੂਕ 4000 ਸਾਲ ਲਗਾਤਾਰਤਾ ਨਾਲ ਸੁਸਾਇਟੀ ਨੇ ਇਸ ਵਰਗ ਦੇ ਨਾਲ ਕੀਤਾ, ਇਹਦੀ ਦੁਨੀਆ 'ਚ ਕਿਤੇ ਕੋਈ ਹੋਰ ਮਿਸਾਲ ਨਹੀਂ। ਔਰ ਇਹ ਮੁੱਕ ਨਹੀਂ ਗਿਆ ਹੈ। ਸੰਵਿਧਾਨ ਤੁਸੀਂ ਸੈਕੂਲਰ ਬਣਾ ਲਓ, ਲੈਟਰਸ ਉਹਦੇ ਸੈਕੂਲਰ ਬਣਾ ਲਓ, ਸਪਿਰਿਟ ਆਫ ਦਾ ਕਨਸਟੀਟਿਊਸ਼ਨ ਕਿੱਥੋਂ ਸੈਕੂਲਰ ਬਣਾਓਗੇ ਜਿਹਨੇ ਜੱਜ ਨੇ ਫੈਸਲਾ ਲਿਖਣਾ ਹੈ। ਪਿਛਲੇ ਦਿਨਾਂ 'ਚ ਇੱਕ ਰਿਪੋਰਟ ਸੀ ਡੀਟੇਲਡ ਕਿ ਵੀ ਕਿਵੇਂ ਜ਼ਿਆਦਾ ਮੁਸਲਮਾਨ, ਸਿੱਖ ਔਰ ਦਲਿਤ ਹੀ ਜੇਲ੍ਹਾਂ 'ਚ ਹੁੰਦੇ ਨੇ। ਹੁਣ ਕਈ ਵਾਰ ਮੈਂ ਕੱਲ ਵੀ ਆਪਣੇ ਕੁਝ ਵੀਰਾਂ ਨੂੰ ਇਹ ਗੱਲ ਕਹਿ ਰਿਹਾ ਸੀ, ਮੈਂ ਕਿਹਾ ਜੀ ਅਸੀਂ ਜਦੋਂ ਕਈ ਵਾਰੀ ਜਿਹੜੇ ਸਾਡੇ ਵੀਰ ਟੈਕਸੀ ਵੀ ਚਲਾਉਂਦੇ ਨੇ ਜਾਂ ਦੂਜੇ ਕਾਲੇ ਨੂੰ ਦੇਖ ਕੇ ਚੁੱਕਣਗੇ ਨਾ, ਜਾਂ ਕਈ ਵਾਰ ਕੋਈ ਕਮੈਂਟ ਕਰਨਗੇ ਕਿ ਜੀ ਇਹ ਆ ਨੇ ਉਹ ਨੇ, ਤਾਂ ਮੈਂ ਕਈ ਵਾਰੀ ਇਹ ਸੋਚਦਾ, ਮੈਂ ਕਿਹਾ ਜੀ ਵੀ ਇਹੀ ਗੱਲ ਤਾਂ ਸਾਡੇ ਬਾਰੇ ਬਾਕੀ ਭਾਰਤੀ ਸਮਾਜ ਦੇ ਲੋਕਾਂ ਨੇ, ਬਹੁ ਗਿਣਤੀ ਨੇ, ਜਦੋਂ ਕ੍ਰਿਮੀਨਲ ਟ੍ਰਾਈਬ ਉਹਨਾਂ ਨੇ ਕਿਹਾ ਸੀ, ਮਤਲਬ ਤਾਂ ਇਹੀ ਸੀ ਕਿ ਇਹਨਾਂ ਤੋਂ ਬਚ ਕੇ ਰਹੋ, ਇਹ ਤਾਂ ਬਹੁਤ ਅਪਰਾਧੀ ਕਬੀਲਾ ਹੈ। ਸੋ ਜੇ ਅਸੀਂ ਇੱਕ ਸੁਸਾਇਟੀ 'ਚ ਖੁਦ ਇਸ ਗੱਲ ਦੇ ਲਈ ਘੁਲ ਰਹੇ ਹਾਂ, ਲੜ ਰਹੇ ਹਾਂ ਕਿ ਭਾਈ ਸਾਡੇ ਨਾਲ ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈ, ਸਾਨੂੰ ਰਿਡੀਕਿਊਲ ਕੀਤਾ ਜਾਂਦਾ ਹੈ, ਅਸੀਂ ਸੁਪਰੀਮ ਕੋਰਟ 'ਚ ਪਟੀਸ਼ਨਾਂ ਕਰ ਰਹੇ ਹਾਂ ਜੀ ਸਾਡੇ ਜੋਕ ਬਣਾਏ ਹੋਏ ਨੇ, ਜੋਕਸ ਤੇ ਪਾਬੰਦੀ ਹੋਏ, ਤੇ ਅਸੀਂ ਇਸ ਗੱਲ ਵੱਲ ਜ਼ਰੂਰ ਧਿਆਨ ਦੇਈਏ। ਔਰ ਇਸ ਲਈ ਕੱਲ ਦੀ ਗੱਲਬਾਤ ਜਦੋਂ ਮੈਂ ਐਮਫੇਸਾਈਜ਼ ਕੀਤਾ ਸੀ ਕਿ ਜੇ ਅੱਜ ਲੱਖਾਂ ਇਮੀਗ੍ਰੈਂਟ, ਜਿਨ੍ਹਾਂ 'ਚ ਲੱਖਾਂ ਸਿੱਖ ਵੀ ਸ਼ਾਮਲ ਨੇ, ਮਿਲੀਅਨਸ ਇਮੀਗ੍ਰੈਂਟਸ, ਲੱਖਾਂ ਸਿੱਖ ਇਸ ਮੁਲਕ 'ਚ ਨੇ, ਤੇ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ 1960ਵਿਆਂ 'ਚ ਮੈਲਕਮ ਐਕਸ ਔਰ ਮਾਰਟਨ ਲੂਥਰ ਕਿੰਗ ਔਰ ਉਹਨਾਂ ਹਜ਼ਾਰਾਂ ਲੱਖਾਂ ਕਾਲਿਆਂ ਨੇ ਜਿਹੜੀ ਸਟਰਗਲ ਕੀਤੀ ਬਰਾਬਰੀ ਦੇ ਲਈ, ਚੈਲੰਜ ਕਰਦੇ ਆ ਇਹਨਾਂ ਦੇ ਸਿਸਟਮ ਨੂੰ, ਉਸ ਦੀ ਬਦੌਲਤ ਸੀ ਕਿ ਦਰਵਾਜ਼ਾ ਖੁੱਲੇ। ਸੋ ਮੈਂ ਸਮਝਦਾ ਹਾਂ ਵੀ ਭਾਰਤ ਦੇ ਨਕਸ਼ੇ 'ਚ ਅਸੀਂ ਆਪਣਾ ਫਰਜ਼ ਪੂਰਾ ਨਹੀਂ ਕੀਤਾ। ਅਨਫੋਰਚੂਨੇਟਲੀ ਸਿੱਖੀ ਤਾਂ ਹੈ ਹੀ ਇਸ ਥਾਟ ਦੀ ਗੱਲ ਸੀ ਜਿਸ ਬਾਰੇ ਮੈਂ ਅਕਸਰ ਇਹ ਸਟੇਟਮੈਂਟ ਦਿੰਦਾ ਕਿ ਸਿਕਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਇਹ ਤਾਂ ਨਿਮਾਣਿਆਂ ਨਿਤਾਣਿਆਂ ਨੂੰ ਹੀ ਗੁਰੂ ਨੇ ਜਿਹੜਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ, ਪਾਤਸ਼ਾਹ ਦਿੱਤੀ ਉਹਨਾਂ ਨਿਮਾਣਿਆਂ ਨਿਤਾਣਿਆਂ ਨੂੰ
कि जिन की जात वरण कुल माहे सरदारी ना भई कदाहे तिन्ही को सरदार बनाऊं तबे गोबिंद सिंह नाम खाऊं। पर ਅਸੀਂ ਉੱਥੇ ਗਾ ਕੇ ਰੁਕ ਗਏ। ਅਸੀਂ ਜਿਹੜੇ ਬੇਜ਼ਮੀਨੇ ਸੀ, ਜਿਨ੍ਹਾਂ ਨੂੰ ਬੰਦਾ ਸਿੰਘ ਬਹਾਦਰ ਨੇ ਆਪਣੀ ਪਹਿਲੀ ਸਿੱਖ ਰਾਜ ਦੀ ਪ੍ਰੋਕਲਾਮੇਸ਼ਨ ਦੇ ਨਾਲ ਜ਼ਮੀਨਾਂ ਦੇ ਮਾਲਕ ਬਣਾਇਆ, ਜ਼ਿਮੀਂਦਾਰ ਬਣਾਇਆ, ਅਸੀਂ ਖੁਦ ਬ੍ਰਾਹਮਣ ਬਣ ਗਏ। ਅਸੀਂ ਉਹੀ ਬ੍ਰਾਹਮਣ ਦੀ ਸੋਚ ਅਪਣਾ ਲਈ। ਨਤੀਜੇ ਦੇ ਤੌਰ ਤੇ ਜਿਹੜਾ ਦੂਸਰਾ ਵਰਗ ਸੀ ਉਹ ਉਵੇਂ ਹੀ ਦੱਬਿਆ ਰਿਹਾ। ਉਹਨਾਂ ਦੇ ਲਈ ਅਸੀਂ ਗੁਰਦੁਆਰੇ ਵੀ ਆਪਣੇ ਬੰਦ ਕਰ ਦਿੱਤੇ। ਉਹਨਾਂ ਦੇ ਨਾਲ ਅਸੀਂ ਸਮਾਜਿਕ ਤੌਰ ਦੇ ਉੱਤੇ ਵੀ ਉਸ ਕਿਸਮ ਦਾ ਨਫ਼ਰਤ ਦਾ ਵਰਤਾਰਾ ਰੱਖਿਆ। ਸੋ ਨਤੀਜੇ ਦੇ ਤੌਰ ਤੇ ਸਿੱਖੀ ਦੀ ਜਿਹੜੀ ਰੈਵੋਲੂਸ਼ਨ ਦੀ ਗੱਲ ਸੀ, ਜਿਹੜੀ ਹੇਠਲੇ ਉੱਤੇ ਲਿਆਉਣ ਦੀ ਗੱਲ ਗੁਰੂ ਸਾਹਿਬਾਨ ਨੇ ਕਰਕੇ ਦਿਖਾਈ, ਪਰ ਅਸੀਂ ਉਹਨਾਂ ਨੂੰ ਸੱਚਮੁੱਚ ਗੁਰੂ ਕੇ ਬੇਟੇ, ਜੇ ਅਸੀਂ ਰੰਗਰੇਟੇ ਗੁਰੂ ਕੇ ਬੇਟੇ ਸਮਝਦੇ ਤੇ ਫਿਰ ਸਰ ਕਪੂਰ ਸਿੰਘ ਇਹ ਨਾ ਲਿਖਦੇ ਕਿ ਕਿਵੇਂ 9 ਕਰੋੜ ਦਲਿਤ ਸਿੱਖੀ ਦੇ ਵਿਹੜੇ ਆਉਂਦਿਆਂ ਦਰਵਾਜ਼ੇ ਤੋਂ ਵਾਪਸ ਮੋੜ ਦਿੱਤੇ ਗਏ। ਪਰ ਇਹ ਤਾਂ ਉਦੋਂ ਸਾਡਾ ਨਹੀਂ ਕੰਟਰੋਲ ਸੀ। ਅੱਜ ਵੀ ਸਾਡਾ ਐਟੀਟਿਊਡ ਜਿਹੜਾ, ਔਰ ਮੈਂ ਦੇਖਦਾ ਹਾਂ ਵੀ ਆਪਸੀ ਗੱਲਬਾਤ ਹੋਏ, ਦੂਸਰਾ ਹੋਏ, ਅਸੀਂ ਜਾਤੀ ਸੂਚਕ ਸ਼ਬਦ ਵਰਤਦੇ ਹਾਂ। ਕੋਈ ਇਹ ਨਹੀਂ ਵੀ ਇੱਕ ਕਿਸੇ ਦਲਿਤ ਤਬਕੇ ਨਾਲ, ਈਵਨ ਵਿਦਨ ਸਿੱਖਾਂ ਦੇ ਵੀ ਜੇ ਕੋਈ ਆਪਸ ਦੇ ਵਿੱਚ ਕਿਸੇ ਦੀ ਕੋਈ ਕਮਜ਼ੋਰੀ ਆਈ ਤੇ ਅਸੀਂ ਕਿਵੇਂ, ਔਰ ਮੈਂ ਜਿਹੜੇ ਚੰਗੇ ਚੰਗੇ ਆਪਣੇ ਆਪ ਨੂੰ ਸਿੱਖ ਕਹਿਣ ਵਾਲੇ, ਅੰਮ੍ਰਿਤਧਾਰੀ, ਖਾਲਿਸਤਾਨੀ, ਉਹਨਾਂ ਦੇ ਮੂੰਹੋਂ ਜਦੋਂ ਇਸ ਕਿਸਮ ਦੇ ਜਾਤੀ ਸੂਚਕ ਸ਼ਬਦ ਸੁਣਦੇ ਦੂਸਰੇ ਕਬੀਲਿਆਂ ਦੇ ਲਈ ਜਿਹੜੇ ਵਿਦਨ ਸਿੱਖਸ ਨੇ, ਔਰ ਸਾਡੇ ਨਾਲੋਂ ਕਈ ਹਾਲਤਾਂ 'ਚ ਚੰਗੇ ਸਿੱਖ ਹੋਣਗੇ, ਤਾਂ ਫਿਰ ਮੈਨੂੰ ਲੱਗਦਾ ਵੀ ਇਹ ਇਹਨਾਂ ਵਿਚਲਾ ਨਾ ਮੰਨੂ ਮਰਿਆ, ਨਾ ਇਹਨਾਂ ਵਿਚਲੀ ਉਹ ਨਫ਼ਰਤ ਮਰੀ ਹੈ, ਤੇ ਅਸੀਂ ਸਿੱਖ ਵੀ ਬਰਾਏ ਨਾਮ ਹੀ ਹੈ। ਔਰ ਮੈਂ ਸਮਝਦਾ ਵੀ ਇਹ ਜਿਹੜੀ ਹੁਣ ਜੋ ਚੱਲ ਰਿਹਾ ਇਸ ਸਟੂਡੈਂਟ ਰੋਹਿਤ ਦੇ ਮਾਰੇ ਜਾਣ ਤੋਂ ਬਾਅਦ, ਇਹ ਲੀਡਰਸ਼ਿਪ ਜਿਹੜੀ ਹੈ ਜਾਂ ਇਹ ਅਗਵਾਈ ਸਿੱਖਾਂ ਦੀ ਹੋਣੀ ਚਾਹੀਦੀ ਸੀ ਕਿ ਭਾਈ ਇਹ ਅਸੀਂ ਇਹਨਾਂ ਦੇ ਹੱਕਾਂ ਲਈ ਖਲੋਤੇ ਹਾਂ। ਅਸੀਂ ਕਹੀ ਜਾਂਦੇ ਜੇ ਅਸੀਂ ਮਾਈਨੋਰਿਟੀ ਹੈ, ਅਸੀਂ ਖੁਦ ਮਾਈਨੋਰਿਟੀ ਜਿਹੜੀ ਉੱਥੇ ਬਣ ਕੇ ਬੈਠ ਗਏ, ਕਿਉਂਕਿ ਜਿਨ੍ਹਾਂ ਤੱਕ ਪਹੁੰਚ ਕਰਕੇ ਜੇ ਅੱਜ ਕਿੰਨੇ 100 ਮਿਲੀਅਨ ਪਲੱਸ ਦਲਿਤ ਨੇ, ਕਿੰਨੇ ਜਿਹੜੇ ਨੇ ਸੋ ਕਾਲਡ ਬੈਕਵਰਡ ਕਲਾਸਿਸ ਨੇ, ਕਿੰਨੇ OBC ਅਦਰ ਬੈਕਵਰਡ ਕਲਾਸਿਸ ਨੇ, ਇਹ ਮੈਜੋਰਿਟੀ ਐਵੇਂ ਨਹੀਂ ਬਹੁਜਨ ਕਿਹਾ ਸੀ ਇਹਨਾਂ ਨੂੰ। ਜੇ ਅਸੀਂ ਸੱਚਮੁੱਚ ਸਾਡੇ ਕੋਲ ਇਮਾਨਦਾਰੀ ਹੋਏ, ਵਿਜ਼ਨ ਹੋਏ, ਗੱਲ ਨੂੰ ਅੱਗੇ ਲਿਜਾਣ ਦੀ ਹਿੰਮਤ ਹੁੰਦੀ, ਤੇ ਫਿਰ ਅਸੀਂ ਜਿਹੜਾ ਅੱਜ ਇਸ ਲੀਡਰਸ਼ਿਪ ਨੂੰ ਜਿਹੜਾ ਉਹ ਇਹ ਸਿੱਖੀ ਦੇ ਕੋਲ ਲੀਡਰਸ਼ਿਪ ਹੁੰਦੀ ਇਹ ਸਾਰੇ ਵਰਗ ਦੀ। ਪਰ ਅਸੀਂ ਇਹਨਾਂ ਦੀ ਮੁਕੰਮਲ ਹਮਾਇਤ ਕਰਦੇ ਹਾਂ ਇਸ ਸਾਰੇ ਰੈਵੋਲੂਸ਼ਨ ਦੀ, ਔਰ ਅਸੀਂ ਸਮਝਦੇ ਹਾਂ ਕਿ ਇਹ ਜਿਸ ਕਿਸਮ ਦਾ ਮਨੂਵਾਦ ਦਾ ਦਬਦਬਾ ਹੁਣ ਇਹ ਦੁਬਾਰਾ ਇਸ ਮੋਦੀ ਸਰਕਾਰ ਦੇ ਨਾਲ ਸ਼ੁਰੂ ਹੋਇਆ, ਇਸ ਨੂੰ ਕਨਫਰੰਟ ਕਰਨਾ ਪਏਗਾ। ਔਰ ਜੇ ਅੱਜ ਦਲਿਤ ਵਰਗ ਆਰਗੇਨਾਈਜ਼ ਹੋ ਕੇ ਖਲੋਂਦਾ, ਸਟੂਡੈਂਟਸ ਹੀ ਬਹੁਤ ਸਾਰੀਆਂ ਚੇਂਜਸ ਲਿਆਂਦੇ ਨੇ। ਜੈ ਪ੍ਰਕਾਸ਼ ਨਰਾਇਣ ਦੀ ਮੂਵਮੈਂਟ ਵੀ ਸਟੂਡੈਂਟ ਮੂਵਮੈਂਟ ਹੀ ਸੀ ਜਿਹੜੀ ਬਾਅਦ ਚ ਗਈ, ਔਰ ਜੇ ਇਸ ਮੁੱਦੇ ਦੇ ਉੱਤੇ ਬਾਕੀ ਤਰ੍ਹਾਂ ਵੀ ਨਾਲ ਹੈਂਡ ਜੁਆਇਨ ਕਰਦੀਆਂ ਨੇ, ਤੇ ਫਿਰ ਇਸ ਮੋਦੀ ਦਾ ਜਿਹੜਾ ਇਹ ਮਨੂ ਸਮ੍ਰਿਤੀ ਨੂੰ ਦੁਬਾਰਾ ਇੰਪਲੀਮੈਂਟ ਕਰਨ ਦੀ ਲਾਈਨ ਹੈ, ਇਸ ਨੂੰ ਠੱਲ ਪਾਈ ਜਾ ਸਕਦੀ ਹੈ। ਸੋ ਇੱਕ ਮੁੱਦਾ ਤਾਂ ਮੂਲ ਤੌਰ ਤੇ ਇਹ ਹੈ। ਦੂਸਰਾ ਜਿਹਦਾ ਜਾਂ ਬ੍ਰੇਕ ਲੈ ਲਓ ਫਿਰ ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਆ ਬ੍ਰੇਕ। ਵਿਊਅਰਸ ਤੇ ਸਾਡਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਵਕਤ ਬਾਅਦ।